ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ 94 ਤੇ ਮੈਂ ਆ ਤੁਹਾਡਾ ਆਪਣਾ ਅਫਜ਼ਲ ਪੱਟੀ। ਅੱਜ ਦੇ ਸਾਡੇ ਪੰਜਾਬੀ ਵਲਾਗ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ 'ਚ ਜਿੱਥੇ ਜਿੱਥੇ ਪੰਜਾਬੀ ਜ਼ਬਾਨ ਬੋਲੀ ਤੇ ਸਮਝੀ ਜਾਂਦੀ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਨਾਜ਼ਰੀਨ, ਅੱਜ ਦਾ ਅਸੀਂ ਵਲਾਗ ਇੱਕ ਨਜ਼ਮ ਤੋਂ ਸ਼ੁਰੂ ਕਰਨੇ ਆ ਕਿ 100 ਵਰਿਆਂ ਤੋਂ ਤੂੰ ਪੇਸ਼ ਪਈ ਹੈ, ਲੈ ਜਾ ਸਾਡੇ ਮਗਰੋਂ ਮਹਿੰਗਾਈਏ। 100 ਵਰਿਆਂ ਤੋਂ ਤੂੰ ਪੇਸ਼ ਪਈ ਹੈ, ਲੈ ਜਾ ਸਾਡੇ ਮਗਰੋਂ ਮਹਿੰਗਾਈਏ। ਤੂੰ ਮਗਰੋਂ ਲਵੇਂ ਤੇ ਸ਼ੁਕਰ ਕਰੀਏ, ਅਸੀਂ ਵੀ ਸੁੱਖ ਦਾ ਸਾਹ ਪਾਈਏ। ਸੌਦਾ ਸਲਫ ਲੈਣ ਜਦੋਂ ਵੀ ਬਾਜ਼ਾਰ ਨੂੰ ਜਾਈਏ, ਸੌਦਾ ਸਲਫ ਲੈਣ ਜਦੋਂ ਵੀ ਬਾਜ਼ਾਰ ਨੂੰ ਜਾਈਏ। ਕਿਸੇ ਸ਼ੈ ਨੂੰ ਹੱਥ ਨਾ ਲੱਗੇ ਤੇ ਬੁੜ ਬੁੜ ਕਰਦੇ ਘਰ ਨੂੰ ਆਈਏ। ਕਿਸੇ ਸ਼ੈ ਨੂੰ ਹੱਥ ਨਾ ਲੱਗੇ ਤੇ ਬੁੜ ਬੁੜ ਕਰਦੇ ਘਰ ਨੂੰ ਆਈਏ। ਘਰ ਦੀਆਂ ਜ਼ਰੂਰਤਾਂ ਹੋਣ ਨਾ ਪੂਰੀਆਂ, ਦੱਸ ਕਿੱਧਰ ਨੂੰ ਜਾਈਏ। 100 ਵਰਿਆਂ ਤੋਂ ਪੇਸ਼ ਪਈਆਂ, ਲੈ ਜਾ ਸਾਡੇ ਮਗਰੋਂ ਮਹਿੰਗਾਈਏ। 30,000 ਤਨਖਾਹ ਸੀ ਮੇਰੀ, 30,000 ਤਨਖਾਹ ਸੀ ਮੇਰੀ। 50,000 ਬਿਜਲੀ ਦਾ ਬਿੱਲ ਆਇਆ। ਏਸੀ ਫਰਿੱਜ ਨਾ ਘਰ ਵਿੱਚ ਮੇਰੇ, ਇੱਕ ਬਲਬ ਤੇ ਇੱਕ ਪੱਖਾ ਸੀ ਚਲਾਇਆ। ਏਸੀ ਫਰਿੱਜ ਨਾ ਘਰ ਵਿੱਚ ਮੇਰੇ, ਇੱਕ ਬਲਬ ਤੇ ਇੱਕ ਪੱਖਾ ਸੀ ਚਲਾਇਆ। ਰਾਸ਼ਨ ਫੀਸਾਂ ਬਾਕੀ ਰਹਿ ਗਈਆਂ, ਰਾਸ਼ਨ ਫੀਸਾਂ ਬਾਕੀ ਰਹਿ ਗਈਆਂ। ਕਿਹਨੂੰ ਆਪਣੇ ਦੁੱਖ ਸੁਣਾਈਏ। 100 ਵਰਿਆਂ ਤੋਂ ਪੇਸ਼ ਪਈਆਂ, ਲੈ ਜਾ ਸਾਡੇ ਮਗਰੋਂ ਮਹਿੰਗਾਈਏ। ਆਖਰੀ ਸ਼ੇਰ ਹੈ, ਸਿਆਸਤਦਾਨ ਇੱਕ ਦੂਏ ਤੇ ਇਲਜ਼ਾਮ ਪੈ ਧਰਨ। ਸਿਆਸਤਦਾਨ ਇੱਕ ਦੂਏ ਤੇ ਇਲਜ਼ਾਮ ਪੈ ਧਰਨ, ਟੀਵੀਆਂ ਤੇ ਬਹਿ ਕੇ ਇੱਕ ਦੂਏ ਦੇ ਗਿਰੇਬਾਨ ਫੜਨ। ਇਹਨਾਂ ਨੂੰ ਸਾਡੀ ਫਿਕਰ ਨਾ ਕਾਈ, ਅਸੀਂ ਜੀਏ ਚਾਹੇ ਮਰ ਜਾਈਏ। 100 ਵਰਿਆਂ ਤੋਂ ਪੇਸ਼ ਪਈਆਂ, ਲੈ ਜਾ ਸਾਡੇ ਮਗਰੋਂ ਮਹਿੰਗਾਈਏ। ਤੂੰ ਮਗਰੋਂ ਲਵੇਂ ਤੇ ਸ਼ੁਕਰ ਕਰੀਏ, ਅਸੀਂ ਵੀ ਸੁੱਖ ਦਾ ਸਾਹ ਪਾਈਏ। ਨਾਜ਼ਰੀਨ, ਇਹ ਛੋਟੀ ਜੀ ਨਜ਼ਮ ਸੀ ਮਹਿੰਗਾਈ ਤੇ ਤੁਹਾਨੂੰ ਸੁਣਾਈ ਹੈ। ਜਦੋਂ ਅਸੀਂ ਛੋਟੇ ਸਾਂ ਨਾ, ਮਤਲਬ ਮੇਰੀ ਉਮਰ 10-11 ਸਾਲ ਹੋਏਗੀ, ਤੇ ਚੌਕ ਦੇ ਵਿੱਚ ਬਾਬੇ ਅਸਲਮ ਗੁੱਜਰ ਦੀ ਦੁਕਾਨ ਹੁੰਦੀ ਸੀ, ਤੇ ਉਹ 2 ਟਾਂਗੇ ਭਰ ਕੇ ਸੌਦੇ ਦੇ ਲਿਆਇਆ। ਦੁਕਾਨ ਦਾ ਸੌਦਾ, ਅਖੰਡ, ਚੀਨੀ, ਪੱਤੀ ਵਗੈਰਾ, ਪਰਚੂਨ, ਜੋ ਵੀ, ਉਹ ਸ਼ਹਿਰੋਂ ਲਿਆਇਆ 2 ਟਾਂਗੇ ਭਰ ਕੇ। ਅਤੇ ਉਹਨੂੰ ਉੱਥੇ ਖੜੇ ਬੰਦੇ ਨੇ ਆਖਿਆ ਵੀ ਅਸਲਮ, ਅੱਜ ਤਾਂ ਲੋਟੀ ਪਾ ਲਿਆ, ਸਾਰਾ ਸ਼ਹਿਰ ਹੀ ਖਰੀਦ ਲਿਆ। ਉਹਨੇ ਕਿਹਾ ਰੁਪਈਆ ਵੀ ਤਾਂ 1100 ਲੱਗ ਗਿਆ। ਗੱਲ ਮੇਰੀ ਦੀ ਸਮਝ ਆਈ ਹੈ। ਬਾਬੇ ਅਸਲਮ ਨੇ ਆਖਿਆ ਰੁਪਈਆ ਵੀ ਤਾਂ 1100 ਲੱਗ ਗਿਆ ਹੈ। ਅੱਜ 1100 ਦਾ 2 ਕਿਲੋ ਘਿਓ ਨਹੀਂ ਲੱਭਦਾ, ਇੰਨੀ ਮਹਿੰਗਾਈ ਹੋ ਗਈ ਹੈ। ਆ ਸਾਡੇ ਮਗਰੋਂ ਲੈ ਜਾ ਮਹਿੰਗਾਈਏ। ਪਰ ਅਮਰੀਕਾ ਨੂੰ ਚਲੀ ਜਾ, ਯੂਰਪ ਨੂੰ ਚਲੀ ਜਾ, ਅਰਬਾਂ 'ਚ ਚਲੀ ਜਾ, ਜਿੱਥੇ ਬਹੁਤਾ ਪੈਸਾ, ਖੁੱਲ੍ਹਾ ਪੈਸਾ ਹੈ। ਤੂੰ ਸਾਡੇ ਪੇਸ਼ ਪੈ ਗਈ ਹੈ। ਅਸੀਂ ਤਾਂ ਅੱਗੇ ਡੰਗ ਤੋਂ ਔਖੇ ਸੀ, ਉੱਤੋਂ ਤੂੰ ਸਾਡੇ ਸਿਰ ਹੋਈ ਹੈ। ਤੂੰ ਤਾਂ ਸਾਡੇ ਘਰਾਂ 'ਚ ਬੱਚੇ ਕੱਢ ਲਏ ਨੇ, ਤੂੰ ਸਾਡੀ ਜਾਨ ਨਹੀਂ ਛੱਡਦੀ। ਮਹਿੰਗਾਈ ਦਾ ਨਾਸੂਰ ਐਸਾ ਪਾਕਿਸਤਾਨ ਵਿੱਚ ਹੈ ਜਿਹੜਾ ਸਾਡੀ ਜਾਨ ਛੱਡਣ ਦਾ ਨਾਂ ਹੀ ਨਹੀਂ ਲੈ ਰਿਹਾ। ਇਹਦੇ ਵਿੱਚ ਕੌਣ ਜ਼ਿੰਮੇਦਾਰ ਹੈ, ਕੌਣ ਨਹੀਂ ਜ਼ਿੰਮੇਦਾਰ, ਇਹ ਇੱਕ ਅਲੱਗ ਟੌਪਿਕ ਹੈ। ਅਸੀਂ ਉਸ ਪਾਸੇ ਜਾਂਦੇ ਹੀ ਨਹੀਂ। ਅਸੀਂ ਤਾਂ ਇਹ ਗੱਲ ਕਰਨੇ ਆ ਕਿ ਜਦੋਂ ਪੁਰਾਣਾ ਵਕਤ ਸੀ ਨਾ, ਸਾਡਾ ਵਲੌਗ ਹੀ ਪੁਰਾਣੇ ਅਤੇ ਨਵੇਂ ਵਕਤ ਦੇ ਨਾਲ ਹੁੰਦਾ ਹੈ ਕਿ ਪੁਰਾਣੇ ਵਕਤ ਵਿੱਚ ਕੀ ਹੁੰਦਾ ਸੀ ਅਤੇ ਨਵੇਂ ਵਕਤ ਵਿੱਚ ਕੀ ਹੁੰਦਾ ਸੀ। ਸਾਨੂੰ 5 ਪੈਸੇ ਵੀ ਕੋਈ ਦਿੰਦਾ ਸੀ ਨਾ, ਅਤੇ ਅਸੀਂ ਖੁਸ਼ ਹੋ ਜਾਂਦੇ ਸੀ। ਜਦੋਂ ਅਸੀਂ ਬੱਚੇ ਸਾਂ, ਪੁੱਠੀਆਂ ਛਾਲਾਂ ਮਾਰਨੀਆਂ ਵੀ 5 ਪੈਸੇ ਲੱਭ ਗਏ। ਸਿੱਧਾ ਭੱਜਣਾ, ਹੱਟੀ 'ਤੇ ਜਾਣਾ, ਦੁਕਾਨ 'ਤੇ। ਹੱਟੀ ਦੁਕਾਨ ਨੂੰ ਕਹਿੰਦੇ ਨੇ। ਹੱਟੀ 'ਤੇ ਜਾਣਾ, ਉਹ 5 ਪੈਸੇ ਦੇਣੇ ਤਾਂ ਇਹ ਸਤਾਰ ਨੂੰ, ਜਾਂ ਸ਼ਾਹਾਂ ਦੀ ਦੁਕਾਨ ਹੁੰਦੀ ਸੀ, ਬਾਬੇ ਅਸਲਮ ਦੀ ਦੁਕਾਨ ਹੁੰਦੀ ਸੀ, ਜਿਹੜੀਆਂ ਵੀ ਦੁਕਾਨਾਂ ਸਾਡੇ ਪਿੰਡ 'ਚ ਹੁੰਦੀਆਂ ਸੀ, ਉਹ 5 ਪੈਸੇ ਦੇਣੇ ਤੇ ਗੁੜ ਵਾਲੀਆਂ 8-10 ਮੱਛੀਆਂ ਦੇ ਦੇਣੀਆਂ, ਟਾਫੀਆਂ। ਮਤਲਬ ਅਸੀਂ ਮੱਛੀਆਂ ਹੀ ਕਹਿੰਦੇ ਹੁੰਦੇ ਸਾਂ, ਹੁਣ ਬੱਚੇ ਟੌਫੀ ਕਹਿੰਦੇ ਨੇ। ਉਹ 5-10 ਜਿਹੜੀਆਂ ਨਾ ਗੁੜ ਵਾਲੀਆਂ ਮੱਛੀਆਂ ਲੈ ਲੈਣੀਆਂ। ਤੇ ਜੇ ਸਾਨੂੰ ਕਿਤੇ 25 ਪੈਸੇ ਲੱਭ ਜਾਣੇ
ਡੇਢਾ ਹੁੰਦਾ ਸੀ 10 ਪੈਸੇ, ਤੇ ਜੇ ਸਾਨੂੰ ਕਿਤੇ 25 ਪੈਸੇ ਲੱਭ ਜਾਣੇ ਤੇ ਅਸੀਂ ਫਿਰ ਦੁਕਾਨ ਤੱਕ ਨੱਚਦੇ ਟੱਪਦਿਆਂ ਨਹੀਂ ਜਾਣਾ। ਜਿਵੇਂ ਆ ਬੱਕਰੇ ਨਹੀਂ ਤਰੱਠਦੇ ਜਾਂਦੇ, ਇਵੇਂ ਅਸੀਂ ਨੱਚਦਿਆਂ ਟੱਪਦਿਆਂ ਨੇ ਜਾਣਾ। 25 ਪੈਸੇ ਲੱਭੇ, ਵਿੱਚੋਂ ਕੋਈ ਮੱਛੀਆਂ ਲੈ ਲੈਣੀਆਂ, ਕੋਈ ਮਰੂੰਡਾ ਵੀ ਲੈ ਲੈਣਾ। ਇਹ ਲੇਜ਼ ਨਹੀਂ ਸੀ ਹੁੰਦੇ ਉਦੋਂ, ਆ ਜਿਹੜੇ ਹੁਣ ਆ ਲੇਜ਼ ਤੁਸੀਂ ਖਾ ਖਾ ਕੇ ਆ ਬੱਚੇ ਨਾ ਐ ਸਿੰਗਲ ਪਸਲੀ ਹੁੰਦੇ ਨੇ। ਅਸੀਂ ਦੁੱਧ ਪੀਂਦੇ ਹੁੰਦੇ ਸਾਂ, ਹਰ ਘਰ 'ਚ ਇੱਕ ਅੱਧੀ ਮੱਝ ਹੁੰਦੀ ਸੀ, ਕਈਆਂ ਦੀਆਂ ਤਾਂ 5-5 7-7 ਵੀ ਹੁੰਦੀਆਂ ਸੀ। ਦੇਸੀ ਘਿਓ ਖਾਣਾ, ਸਵੇਰੇ ਸਵੇਰੇ ਪਰਾਠੇ ਜਿਹੜੇ ਨਾ ਉਹ ਮੱਖਣ ਨਾਲ ਚੋਪੜੇ ਜਾਂਦੇ ਹੁੰਦੇ ਸੀ, ਮੱਖਣ ਲਾ ਕੇ ਪਰਾਠੇ ਬਣਦੇ ਸੀ। ਫਿਰ ਦੇਸੀ ਖੁਰਾਕਾਂ ਹੁੰਦੀਆਂ ਸੀ, ਆ ਡਾਲਡਾ ਨਹੀਂ ਸੀ ਹੁੰਦਾ। ਇਹ ਜਦੋਂ ਡਾਲਡਾ ਨਵਾਂ ਨਵਾਂ ਆਇਆ ਨਾ ਸਾਡੇ ਤੋਂ, ਤਾਂ ਇਹ ਕਿਤੇ ਥੋੜ੍ਹਾ ਅਰਸਾ ਹੀ ਸਾਡੇ ਬਚਪਨ 'ਚ ਆਇਆ ਹੋਇਆ ਸੀ। ਸਿਆਣੇ ਆਂਦੇ ਨੇ ਕਿ ਜਦੋਂ ਨਵਾਂ ਨਵਾਂ ਆਇਆ ਨਾ, ਤੇ ਸ਼ਰਮਿੰਦਗੀ ਹੁੰਦੀ ਸੀ ਦੁਕਾਨ ਤੋਂ ਲਿਆਉਣ ਲੱਗਿਆ। ਜੇ ਲੈਣਾ ਵੀ ਨਾ, ਤੇ ਜੇ ਕੋਈ ਮਾੜਾ ਜੀ ਹੁੰਦਾ ਸੀ, ਵਿੱਚ ਮਾੜਾ ਭਰਾ ਹੁੰਦਾ ਸੀ, ਤੇ ਉਹਦੇ ਕੋਲ ਦੇਸੀ ਦੀ ਜਾਂ ਮੱਝ ਦੀ ਗੁੰਜਾਇਸ਼ ਨਹੀਂ ਸੀ ਹੁੰਦੀ, ਤੇ ਉਹ ਫਿਰ ਹੌਲੀ ਹੌਲੀ ਨਾ ਉਹਨਾਂ ਨੇ ਇਹ ਸ਼ੁਰੂ ਕੀਤਾ ਡਾਲਡਾ, ਤੇ ਸਾਫੇ ਦੇ ਵਿੱਚ ਪਾ ਕੇ ਨਾ ਲਪੇਟ ਕੇ ਲੈ ਆਉਣਾ ਕਿ ਸਾਨੂੰ ਕੋਈ ਵੇਖੇ ਨਾ ਵੀ ਆ ਜਿਹੜਾ ਨਾ ਅਸ਼ਰਫ ਯਾਰ ਆ ਦਸਾਵਰੀ ਘਿਓ ਲਈ ਜਾਂਦਾ। ਦਸਾਵਰੀ ਕਹਿੰਦੇ ਹੁੰਦੇ ਸੀ, ਦੇਸੀ ਤੋਂ ਇਹਦਾ ਨਾਮ ਬਦਲਿਆ ਹੋਇਆ ਸੀ ਦਸਾਵਰੀ। ਆ ਦਸਾਵਰੀ ਘਿਓ ਲਈ ਜਾਂਦਾ। ਆ ਜਿਹੜੀ ਖੰਡ ਹੈ, ਚੀਨੀ, ਇਹ ਨਹੀਂ ਸੀ ਹੁੰਦੀ। ਰਾਬ ਦੀ ਬਣਾਉਂਦੇ ਹੁੰਦੇ ਸਨ ਜੱਟ ਜ਼ਿਮੀਂਦਾਰ। ਰਾਬ ਕੱਢ ਕੇ ਡਰਮਾਂ 'ਚ ਪਾਉਣੀ, ਤੇ ਫਿਰ ਉਹਦਾ ਕੋਈ ਕੁਲੀਆ ਹੁੰਦਾ ਸੀ। ਫਿਰ ਉਹ ਇੱਕ ਮਸ਼ੀਨ ਹੁੰਦੀ ਸੀ ਵੱਡੀ ਸਾਰੀ, ਤੇ ਉਹਨੂੰ ਗੇੜ ਗੇੜ ਕੇ ਤੇ ਉਹ ਖੰਡ ਬਣਦੀ ਹੁੰਦੀ ਸੀ ਦੇਸੀ, ਉਹ ਇਸਤੇਮਾਲ ਹੁੰਦੀ ਸੀ, ਜਾਂ ਗੁੜ ਇਸਤੇਮਾਲ ਹੁੰਦਾ ਸੀ। ਮਹਿੰਗਾਈ ਘੱਟ ਹੁੰਦੀ ਸੀ, ਗੁਜ਼ਾਰਾ ਹੁੰਦਾ ਸੀ। ਹੁਣ ਤਾਂ ਮਜ਼ੀਦ ਦਿਨ ਬ ਦਿਨ ਵੱਧਦੀ ਜਾਂਦੀ ਹੈ। ਜੀਣਾ ਦੁਸ਼ਵਾਰ ਹੋਇਆ, ਗਰੀਬ ਬੰਦੇ ਦਾ ਜੀਣਾ ਮੁਹਾਲ ਹੋਇਆ। ਪਤਾ ਨਹੀਂ ਇਹ ਸਾਡੇ ਮਗਰੋਂ ਕਦੋਂ ਲੈਣੀ ਹੈ, ਤੇ ਕਦੋਂ ਇਹਨੇ ਜਾਨ ਛੱਡਣੀ ਹੈ, ਤੇ ਕੌਣ ਇਹਦਾ ਜ਼ਿੰਮੇਦਾਰ ਹੈ ਇਹਨੂੰ ਲਿਆਉਣ ਦਾ ਇੱਥੇ। ਕੋਈ ਹਾਲ ਨਹੀਂ ਮਾੜੇ ਬੰਦੇ ਦਾ, ਕੋਈ ਸ਼ੈ ਨੂੰ ਹੱਥ ਨਹੀਂ ਲੱਗਦਾ, ਕੋਈ ਸ਼ੈ ਖਰੀਦੀ ਨਹੀਂ ਜਾ ਸਕਦੀ, ਬੱਚਿਆਂ ਦੇ ਕੱਪੜੇ ਨਹੀਂ ਲੈ ਜਾ ਸਕਦੇ, ਸਕੂਲਾਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾ ਸਕਦੀਆਂ। ਬਹੁਤ ਔਖਾ ਵੇਲਾ ਹੈ। ਉਹ ਵੇਲਾ ਸਾਡਾ ਬਹੁਤ ਚੰਗਾ ਸੀ, ਇਮਾਨ ਨਾਲ, ਬਹੁਤ ਹੀ ਚੰਗਾ ਸੀ। ਜਵਾਨੀ ਨਾਲ ਗੁਜ਼ਾਰਾ ਕਰ ਲੈਣਾ, ਤੇ ਜੇ ਕਿਸੇ ਨੇ ਸਾਨੂੰ ਰੁਪਈਆ ਦੇ ਤਾ, ਓਹ ਫਿਰ ਸਾਡੀ ਈਦ ਹੀ ਹੁੰਦੀ ਸੀ ਕਿ ਰੁਪਈਆ ਲੱਭ ਗਿਆ। ਆਹ ਬੋਤਲ ਜਿਹੜੀ ਤੁਸੀਂ ਪੀਂਦੇ ਜੇ, ਆਹ ਕੋਲਡ ਡਰਿੰਕ, ਇਹ ਕੋਕ, 7 ਅਪ, ਮਰਿੰਡਾ, ਇਹ ਸਾਡੇ ਬਚਪਨ 'ਚ ਰੁਪਈਏ ਦੀ ਰਹੀ ਹੈ, ਰੁਪਈਏ ਦੀ ਲੈ ਲੈਣੀ। ਉਹ ਤੁਹਾਨੂੰ ਇੱਕ ਗੱਲ ਸੁਣਾਵਾਂ, ਸਾਡਾ ਇੱਕ ਬਜ਼ੁਰਗ ਸੀ, ਤੇ ਉਹਨੂੰ ਇੱਕ ਮੱਝ ਪਸੰਦ ਆ ਗਈ, ਤੇ ਉਹ ਮੱਝ ਲੈਣ ਵਾਸਤੇ ਗਿਆ। ਉੱਥੇ ਜਿਹੜੇ ਬੰਦੇ ਕੋਲ ਮੱਝ ਸੀ ਨਾ, ਉਹਨੇ ਕਿਹਾ ਕਿੰਨੇ ਪੈਸੇ ਨਹੀਂ ਕੋਲ? ਉਹਨੇ ਕਿਹਾ ਬਾਬਾ ਮੇਰੇ ਕੋਲ ਨਾ, ਪੁਰਾਣੀ ਗੱਲ ਹੈ, ਉਹਨੇ ਕਿਹਾ ਮੇਰੇ ਕੋਲ ਹੈਗਾ 6000 ਰੁਪਈਆ। ਉਹਨੇ ਕਿਹਾ ਗੱਲ ਸੁਣ, ਬਹੁਤ ਚੰਗੀ ਮੈਂ ਸੀ ਜਿਹਦਾ 6000 ਕੀਮਤ ਸੀ। ਉਹਨੇ ਕਿਹਾ ਗੱਲ ਸੁਣ, ਮੱਝ ਨਾ ਲੈ, ਆ ਫਲਾਣੇ 2 ਕਿੱਲੇ ਵਿਕਣ ਡਏ ਨੇ, 6000 ਤੇਰੇ ਕੋਲ ਹੈ, ਤੇ 3000 ਤੈਨੂੰ ਮੈਂ ਦਿਨਾ, ਫਿਰ ਮੈਨੂੰ ਦੇ ਦੀ, ਤੇ ਉਹ 2 ਕਿੱਲੇ ਜ਼ਮੀਨ ਲੈ ਲਾ। ਉਹਨੇ ਕਿਹਾ ਨਹੀਂ ਬਾਬਾ ਮੈਂ ਤਾਂ ਮੱਝ ਲੈਣੀ। ਉਹਨੇ ਕਿਹਾ ਲੈ ਜਾ। 6000 ਦੀ ਉਹਨੇ ਉਹਨੂੰ ਮੱਝ ਦੇ ਦਿੱਤੀ। ਕਹਿਣ ਦਾ ਮਕਸਦ ਹੈ ਕਿ 9000 ਦੇ 2 ਕਿੱਲੇ, 4,500 ਦਾ ਕਿੱਲਾ, 9000 ਦੇ 2 ਕਿੱਲੇ। ਤੇ ਅੱਜ ਜ਼ਮੀਨ ਤੁਸੀਂ ਆ ਸਾਡੇ ਪਿੰਡ ਦੇ ਵਿੱਚ ਆ ਜਿਹੜੀ ਜ਼ਰਈ ਜ਼ਮੀਨ ਹੈ, ਇਹਦੀ 50 ਲੱਖ ਕੀਮਤ ਹੈਗੀ ਹੈ ਕਿੱਲੇ ਦੀ। ਇਹ ਵੀ ਮਹਿੰਗਾਈ 'ਚ ਸ਼ਾਮਲ ਹੈ। ਸਬਜ਼ੀਆਂ ਵੀ ਮਹਿੰਗਾਈ 'ਚ ਸ਼ਾਮਲ ਨੇ। ਸਬਜ਼ੀ ਮਹਿੰਗੀ, ਘੀ ਮਹਿੰਗਾ, ਦਾਲਾਂ ਮਹਿੰਗੀਆਂ, ਆਟਾ ਮਹਿੰਗਾ, ਕੋਈ ਚੀਜ਼ ਸਸਤੀ ਨਹੀਂ। ਹੁਣ ਤਾਂ ਮੌਤ ਵੀ ਮਹਿੰਗੀ ਹੋ ਗਈ ਹੈ। ਕੋਈ ਮਰ ਜਾਵੇ ਤੇ ਉਹਨਾਂ ਦਾ ਵੀ ਲੱਕ ਟੁੱਟ ਜਾਂਦਾ ਆ। ਖਤਮ ਦਵਾ, ਕੁਲਾਂ ਦਾ ਖਤਮ ਦਵਾ, ਸਾਤੇ ਦਾ ਖਤਮ ਦਵਾ, 9ਵੇਂ ਦਾ ਖਤਮ ਦਵਾ, ਕਫਨ ਦਫਨ ਆਏ ਗਏ। ਇਹ ਸਭ ਮਹਿੰਗਾਈ ਦਾ ਅਸਰ ਹੈ ਹਰ ਚੀਜ਼ 'ਤੇ। ਦੁਆ ਕਰੋ ਅੱਲਾ ਰੱਬੁਲ ਇੱਜ਼ਤ
ਇਹ ਮਹਿੰਗਾਈ ਦੇ ਨਾਸੂਰ ਨੂੰ ਸਾਡੇ ਮੁਲਕ 'ਚੋਂ ਖ਼ਤਮ ਕਰੇ, ਤੇ ਜਿਨ੍ਹਾਂ ਨੇ ਇਹਨੂੰ ਕੰਟਰੋਲ ਕਰਨਾ, ਅੱਲਾ ਉਹਨਾਂ ਨੂੰ ਹਦਾਇਤ ਦੇਵੇ ਤੇ ਮੁਲਕ ਪਾਕਿਸਤਾਨ ਤੇ ਰਹਿਮਤ ਕਰੇ। ਤੇ ਬਾਕੀ ਆਪਣਾ ਖਿਆਲ ਰੱਖਿਆ ਜੇ, ਆਪਣੇ ਬੱਚਿਆਂ ਦਾ ਖਿਆਲ ਰੱਖਿਆ ਜੇ, ਤੇ ਰੱਬ ਰੱਖਾ।